ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ ਸਰੋਤਿਓ, ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ ਤੇ ਨਜ਼ਰ, ਜਿਸ ਦੇ ਵਿੱਚ ਤੁਹਾਡੇ ਲਈ ਪੰਜਾਬ ਭਰ ਦੀਆਂ ਕੁਝ ਅਹਿਮ ਖਬਰਾਂ ਦੇ ਉੱਤੇ ਨਜ਼ਰ ਬਣਾ ਕੇ ਰੱਖਦੇ ਹਾਂ। ਅੱਜ 5 ਅਪ੍ਰੈਲ ਦਿਨ ਮੰਗਲਵਾਰ ਤੁਹਾਡੇ ਲਈ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਬੁਲਟਨ ਦੇ ਵਿੱਚ ਜੁੜਨਗੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ। ਮਿੰਟੂ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਉਸ ਦੇ ਨਾਲ ਸੁਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਨੀਵਰਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਬਲਦੇਵ ਸਿੰਘ ਢਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋ ਰੈਂਚੋ ਖਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਦਲਬੀਰ ਸਿੰਘ ਗਿੱਲ ਲਾਈਵੋਕ ਤੋਂ ਅਤੇ ਮੱਖਣ ਸਿੰਘ ਜੀ ਵਿਸਕਾਂਸਨ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ। ਨੰਬਰ 408 722 7698 408 722 7698 ਦੇ ਉੱਤੇ। ਤਾਂ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅਰਵਿੰਦ ਕੇਜਰੀਵਾਲ ਹੁਣਾਂ ਨੇ ਨਰਿੰਦਰ ਮੋਦੀ ਨੂੰ ਘੇਰਿਆ, ਕਹਿੰਦੇ ਦੱਸੋ ਨਵਾਜ਼ ਸ਼ਰੀਫ ਹੁਣਾਂ ਨਾਲ ਕੀ ਡੀਲ ਹੋ ਕੇ ਆਈ, ਜਦੋਂ ਕਾਫੀ ਬੰਦੇ ਲੈ ਕੇ ਉੱਥੇ ਪਹੁੰਚ ਗਏ ਸੀਗੇ। ਹਾਂ ਬਿਲਕੁਲ ਜੀ, ਉਹ ਕਹਿੰਦੇ ਕਿ 25 ਦਸੰਬਰ ਨੂੰ ਤੁਸੀਂ ਉੱਥੇ ਗਏ, ਹੈਪੀ ਬਰਥਡੇ ਆਖਿਆ ਨੂੰ ਚੌਧਰੀ ਨਵਾਜ਼ ਸ਼ਰੀਫ ਨੂੰ, ਤੇ 2 ਤਰੀਕ ਨੂੰ ਉਹ ਇੱਥੇ ਤੁਹਾਨੂੰ ਮਿਲਣ ਆ ਗਏ ਪਠਾਨਕੋਟ। ਕੀ ਡੀਲ ਹੋਈ ਤੁਹਾਡੀ ਉੱਥੇ, ਕੀ ਗੱਲਬਾਤ ਹੋਈ, ਦੱਸੋ ਸਾਨੂੰ। ਇੱਕ ਇਹਨਾਂ ਦਾ ਮੰਤਰੀ ਹੈ, ਉਹਨੇ ਟਵੀਟ ਕਰਕੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜਾ ਪ੍ਰਧਾਨ ਮੰਤਰੀ ਹੈ ਉਹ ISI ਦਾ ਏਜੰਟ ਹੈ। ਗੱਲਾਂ ਇੱਥੋਂ ਤੱਕ ਤਾਂ ਗਈਆਂ ਕਿਉਂਕਿ ਗੱਲਾਂ ਪਾਕਿਸਤਾਨ ਚੋਂ, ਗੱਲਾਂ ਤਾਰੋਂ ਪਾਰ ਇੱਥੋਂ ਸੁਣਨ ਨੂੰ ਮਿਲੀਆਂ। ਹੋਇਆ ਕਿ ਜਿਹੜੀ ਜਾਂਚ ਟੀਮ ਉਹਨਾਂ ਦੀ ਆਈ ਸੀ, ਉਹ ਹਾਲੇ ਚੰਗੀ ਤਰ੍ਹਾਂ ਉੱਥੇ ਜਾ ਕੇ ਨਹਾਤੀ ਧੋਤੀ ਨਹੀਂ, ਪਰ ਜਿਹੜੀ ਉਹ ਰਿਪੋਰਟ ਸੀ ਜਾਂਚ ਕਰਕੇ ਗਿਆ ਦੀ, ਉਹ ਪਹਿਲੇ ਲੀਕ ਹੋ ਗਈ। ਕਹਿੰਦੇ ਚੰਗੀ ਤਰ੍ਹਾਂ ਜਾ ਕੇ ਉੱਥੇ ਬੈਠੇ ਵੀ ਨਹੀਂ ਸਨ, ਰਿਪੋਰਟ ਲੀਕ ਹੋ ਗਈ ਤੇ ਮੀਡੀਆ ਨੇ ਖੁੱਡਾ ਬੰਨ੍ਹਤਾ ਭਾਰਤ ਦਾ ਕਿ ਇਹ ਜਿਹੜਾ ਹਮਲਾ ਸੀ ਇਹਨਾਂ ਨੇ ਕਰਾਇਆ ਹੀ ਆ ਪਿਆ, ਕਿਉਂਕਿ ਇਹ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਹੇ ਸਨ। ਯਾਨੀ ਜੋ ਦੇਸ਼ ਦੇ ਕਮਲਿਆਂ ਯਬਲਿਆਂ ਨੇ ਗੱਲ ਕਹੀ ਸੀ ਕਿ ਇਹ ਨਾ ਸਿਰਫ ਤਮਾਸ਼ਾ ਹੈ ਬਲਕਿ ਮੁਲਕ ਦੇ ਹਿੱਤ ਲਈ ਘੱਟ ਹੈ ਜੋ ਤੁਸੀਂ ਕਰਨ ਜਾ ਰਹੇ ਹੋ, ਤਾਂ ਉਹ ਦੇਸ਼ ਦੇ ਜਿਹੜੇ ਕਮਲੇ ਯਬਲ ਲੋਕ ਸੀ ਉਹਨਾਂ ਦੀ ਗੱਲ ਸਹੀ ਹੋਈ। ਉਹਨਾਂ ਨੇ ਪਹਿਲੇ ਖਦਸ਼ਾ ਜ਼ਾਹਰ ਕਰ ਦਿੱਤਾ ਸੀ ਕਿ ਇਹਨਾਂ ਨੇ ਅੰਤਰਰਾਸ਼ਟਰੀ ਮੰਚ ਤੇ ਤੁਹਾਡਾ ਪੱਖ ਹੈ ਜਿਹੜਾ ਉਹ ਕਮਜ਼ੋਰ ਕਰ ਦੇਣਾ, ਔਰ ਉਹਨਾਂ ਨੇ ਬਿਲਕੁਲ ਉਹੀ ਕੀਤਾ ਹੈ। ਉਹਨਾਂ ਦੀ ਰਿਪੋਰਟ ਜਿਹੜੀ ਉਹ ਲੀਕ ਹੋ ਗਈ, ਜਿਹੜੇ ਹਵਾਲੇ ਨਾਲ ਮੀਡੀਆ ਪਾਕਿਸਤਾਨ ਦਾ ਗੋਡਾ ਬਣਦਾ ਪਿਆ, ਉਹਦੇ 'ਚ ਉਹਨਾਂ ਨੇ ਉਹੀ ਕਿਹਾ ਕਿ ਇਹਨਾਂ ਨੇ ਸਾਨੂੰ ਜਾਂਚ ਲਈ ਸਹਿਯੋਗ ਨਹੀਂ ਦਿੱਤਾ, ਔਰ ਇਹ ਕੋਈ ਵੀ ਸਬੂਤ ਇਹੋ ਜਿਹਾ ਨਹੀਂ ਮਿਲਿਆ ਜਿਹਦੇ ਨਾਲ ਇਹ ਗੱਲ ਤੈਅ ਹੋ ਸਕੇ ਕਿ ਇਹ ਹਮਲਾ ਵਾਸਤਵਿਕ ਦੇ ਵਿੱਚ ਪਾਕਿਸਤਾਨ ਵੱਲੋਂ ਹੋਇਆ। ਕੋਈ ਵੀ ਇਹੋ ਜਿਹਾ ਸਬੂਤ ਨਹੀਂ ਮਿਲਿਆ। ਯਾਨੀ ਜਿਹੜਾ ਇਹ ਤੀਰ ਜਿਹੜਾ ਇਹਨਾਂ ਨੇ ਉਹਨਾਂ ਵੱਲ ਛੱਡਿਆ ਸੀ, ਉਹ ਉਲਟਾ ਇਹਨਾਂ ਦੀ ਹਿੱਕ 'ਚ ਵੱਜਿਆ। ਉਸੇ ਚੀਜ਼ ਨੂੰ ਆਧਾਰ ਬਣਾ ਕੇ ਅਰਵਿੰਦ ਕੇਜਰੀਵਾਲ ਨੇ ਨਿਸ਼ਾਨਾ ਸਾਧਿਆ, ਪਰ ਜੋ ਉਹਨਾਂ ਨੇ ਕੀਤਾ, ਇਹ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਨੇ ਜੋ ਕੀਤਾ ਉਹ ਤੇ ਗਲਤ ਹੈ ਹੀ ਹੈ, ਕਿਉਂਕਿ ਉਹ ਚੜੇ ਹੋਇਆ ਇਸ ਸਮੇਂ ਧੱਕੇ ਅਜੀਤ ਡੋਭਾਲ ਦੇ। ਅਜੀਤ ਡੋਭਾਲ ਹੈ ਜਿਹੜਾ ਇਹਨਾਂ ਦਾ ਉਹ ਸਲਾਹਕਾਰ, ਕਿਉਂਕਿ ਉਹ ਬਹੁਤ ਵਧੀਆ ਖੁਫੀਆ ਅਧਿਕਾਰੀ ਰਿਹਾ ਰਾਤ ਦਾ। ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੀ ਰੇਕੀ ਵੀ ਉਹਨੇ ਕੀਤੀ ਸੀ ਹਮਲੇ ਵਾਸਤੇ। ਸੋ ਜਸੂਸ ਵਧੀਆ ਸੀ, ਉਹ ਖੁਫੀਆ ਅਧਿਕਾਰੀ ਵਧੀਆ ਸੀ, ਪਰ ਇਹਨਾਂ ਨੇ ਵਿਦੇਸ਼ੀ ਸਲਾਹਕਾਰ ਉਹਨੂੰ ਰੱਖਿਆ ਹੋਇਆ, ਤਾਂ ਉਹਦੀ ਵਿਦੇਸ਼ ਨੀਤੀ ਹੈ ਜਿਹੜੀ ਉਹ ਹੁਣ ਕਿਤੇ ਨਾ ਕਿਤੇ ਭੁੱਖੀ ਪੈਂਦੀ ਨਜ਼ਰ ਆਉਂਦੀ ਹੈ। ਪਰ ਜੋ ਅਰਵਿੰਦ ਕੇਜਰੀਵਾਲ ਕਰਦਾ ਪਿਆ ਸਹੀ ਇਹ ਵੀ ਨਹੀਂ ਹੋਣ ਡਿਆ, ਕਿਉਂਕਿ ਦੇਖੋ ਜਿਹੜਾ NIA ਦਾ ਅਧਿਕਾਰੀ ਮਾਰਿਆ ਗਿਆ UP ਦੇ ਵਿੱਚ, ਜਿਹੜਾ ਪਠਾਨਕੋਟ ਦੀ ਇਨਵੈਸਟੀਗੇਸ਼ਨ ਦਾ ਮੁੱਖ ਅਫਸਰ ਸੀਗਾ, ਉਹਦਾ ਮਾਰਿਆ ਜਾਣਾ, ਉਧਰ ਉਸ ਰਿਪੋਰਟ ਦਾ ਲੀਕ ਹੋ ਜਾਣਾ, ਭਾਰਤ ਦਾ ਤੇ ਜਿਹੜਾ ਪੱਖ ਹੈ ਬਹੁਤ ਵੱਡੇ ਪੱਧਰ ਤੇ ਕਮਜ਼ੋਰ ਹੋ ਰਿਹਾ ਕਿ ਇਹ ਜੋ ਕਹਿੰਦੇ ਕਿ ਹਮਲੇ ਬਾਹਰੋਂ ਹੋ ਰਿਹਾ, ਉਸ ਮਾਮਲੇ 'ਚ ਇਹਨਾਂ ਦਾ ਪੱਖ ਤੇ ਕਮਜ਼ੋਰ ਪਹਿਲਾਂ ਪੈ ਰਿਹਾ। ਜੇ ਸਿਆਸਤ ਦੇ ਤੌਰ ਤੇ ਇਹ ਘਰੋਂ
ਲੋਕ ਇਸ ਤਰ੍ਹਾਂ ਦੇ ਇੱਕ ਦੂਜੇ ਨੂੰ ਮਿਹਣੇ ਮਾਰਨਗੇ ਇਹ ਸਿਆਸੀ ਲੋਕ, ਤਾਂ ਮੇਰੇ ਖਿਆਲ ਨਾਲ ਜਿਹੜੀ ਰਹਿੰਦੀ ਖੁੰਦੀ ਕਸਰ ਆ ਉਹ ਵੀ ਨਿਕਲ ਜਾਏਗੀ। ਇਸ ਕਰਕੇ ਠੀਕ ਹੈ, ਸਿਆਸਤ ਚੱਲਦੀ ਰਹਿਣੀ ਚਾਹੀਦੀ ਹੈ, ਪਰ ਇਸ ਹੱਦ ਤੱਕ ਨਹੀਂ ਜਾਣਾ ਚਾਹੀਦਾ ਕਿ ਇੱਥੇ ਘਰ ਦੇ ਖੜਕਦੇ ਭਾਂਡਿਆਂ ਦਾ ਤਮਾਸ਼ਾ ਜਿਹੜਾ ਨਾ ਉਹ ਸਿਰਫ ਤਮਾਸ਼ਾ ਬਾਹਰ ਵੇਖਣ ਲੋਕ, ਬਲਕਿ ਉਹ ਤਮਾਸ਼ੇ ਦਾ ਜਿਹੜਾ ਅੱਗੇ ਗਾਂ ਕੁਛ ਹੋਰ ਹੀ ਬਣ ਜਾਵੇ। ਜੀ ਜੀ ਅਗਲੀ ਆਪਾਂ ਗੱਲ ਕਰੀਏ ਹੁਣ, ਉਪ ਮੁੱਖ ਮੰਤਰੀ ਸੁਖਬੀਰ ਬਾਦਲ ਕਰਨਗੇ ਸੰਗਤ ਦਰਸ਼ਨ। ਬਿਲਕੁਲ ਜੀ, ਹੁਣ ਉਹਨਾਂ ਨੇ ਸਿਆਸਤ ਦੀ ਜਿਹੜੀ ਤੁਹਾਨੂੰ ਪਤਾ ਡਿਗਰੀ ਇੱਕ ਹੁੰਦੀ ਹੈ ਉਹ ਕਰ ਲਈ, ਔਰ ਇਤਫਾਕ ਦੇ ਨਾਲ ਉਹਨਾਂ ਦੇ ਪਿਤਾ ਸ਼੍ਰੀ ਹੈ ਜਿਹੜੇ ਉਹ ਤੇ PhD ਹੋਲਡਰ ਆ ਇਸ ਸਿਆਸਤ ਦੇ, ਤੇ ਉਹਨਾਂ ਨੇ ਹੁਣ ਜਿਵੇਂ ਉਹ ਫੱਟੀ ਲਿਖਣੀ ਸਿਖਾਉਂਦੇ ਹੁੰਦੇ ਸੀ ਪਹਿਲਾਂ ਸ਼ੁਰੂ ਦੇ ਵਿੱਚ, ਪੂਰਨੇ ਜੀ ਪਾ ਦਿੰਦੇ ਹੁੰਦੇ ਸੀਗੇ ਤੇ ਉੱਤੇ ਉਹ ਕਲਮ ਦੇ ਨਾਲ ਬੱਚੇ ਵਾਹੁੰਦੇ ਸੀਗੇ, ਪੂਰਨੇ ਉਹਨਾਂ ਨੇ ਪਾ ਦਿੱਤੇ। ਹੁਣ ਇਹਨਾਂ ਨੇ ਉੱਤੇ ਅੱਖਰ ਜਿਹੜੇ ਆ ਉਹ ਕਰਨੇ ਨੇ, ਤਾਂ ਵੇਲਾ ਆ ਗਿਆ ਕਿ ਸਭ ਕੁਛ ਫੱਟੀ ਪੋਚ ਕੇ ਫੱਟੀ ਪੋਚ ਕੇ ਸਰਦਾਰ ਬਾਦਲ ਨੇ ਰੱਖਤੀ ਹੈ, ਪੂਰਨੇ ਵੀ ਪਾ ਦਿੱਤੇ, ਹੁਣ ਇਹਨਾਂ ਨੇ ਉੱਤੇ ਅੱਖਰ ਵਾਹੁਣੇ ਆ। ਯਾਨੀ ਸੰਗਤ ਦਰਸ਼ਨ ਦਾ ਜਿਹੜਾ ਇੱਕ ਕੌਨਸੈਪਟ ਜਿਹੜਾ ਇਹੋ ਜਿਹਾ ਇਹਨਾਂ ਨੇ ਤਿਆਰ ਕੀਤਾ ਸੀਗਾ ਜਿਹਨੇ ਇਹਨਾਂ ਦੀਆਂ ਚੂੜਾਂ ਹਿਲਾ ਦਿੱਤੀਆਂ ਸੀ ਕਾਂਗਰਸੀਆਂ ਦੀਆਂ, ਇਸ ਸਟੰਟ ਨੇ, ਸਿਆਸੀ ਸਟੰਟ ਨੇ, ਤਾਂ ਉਹੀ ਹੁਣ ਜਿਹੜਾ ਸੇਲੀ ਟੋਪੀ ਹੈ ਉਸੇ ਨਾਲ ਜੁੜੀ ਉਹ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਕੋਲ ਜਾਏਗੀ। ਉਹ ਮਾਝੇ ਤੋਂ ਇਹ ਸ਼ੁਰੂ ਕਰਨਗੇ ਸੰਗਤ ਦਰਸ਼ਨਾਂ ਦਾ ਸਿਲਸਿਲਾ, ਜਿਸ ਤਰ੍ਹਾਂ ਬਕਾਇਦਾ ਪ੍ਰਕਾਸ਼ ਸਿੰਘ ਬਾਦਲ ਕਰਦੇ ਪਿਆ। ਪਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੋਵਾਂ ਦਾ ਬੜਾ ਅੰਤਰ ਹੈ, ਦੋਵਾਂ ਦੇ ਵਿਚਰਨ ਦਾ ਢੰਗ, ਦੋਵਾਂ ਦਾ ਵਿਚਾਰਨ ਦਾ ਢੰਗ, ਦੋਵਾਂ ਦਾ ਉਚਾਰਨ ਦਾ ਢੰਗ, ਦੋਵਾਂ ਦਾ ਲੋਕਾਂ ਨੂੰ ਸੰਭਾਲਣ ਦਾ ਢੰਗ, ਦੋਵਾਂ ਦਾ ਜੁਮਲੇ ਬਾਜ਼ੀਆਂ ਦਾ, ਭਾਸ਼ਣਾਂ ਦਾ ਜ਼ਮੀਨ ਅਸਮਾਨ ਦਾ ਫਰਕ ਆ। ਇੱਥੋਂ ਤੱਕ ਕਿ ਲੰਬੀ ਦੇ ਵਿੱਚ ਕੱਲ ਸੁਖਬੀਰ ਸਿੰਘ ਬਾਦਲ ਇਸੇ ਵੇਲੇ, ਜਿਸ ਸਮੇਂ ਆਪਾਂ ਪ੍ਰੋਗਰਾਮ ਕਰਦੇ ਹੁੰਦੇ ਹਾਂ ਇਸ ਵੇਲੇ, ਤਾਂ ਉਦੋਂ ਘੰਟਾ ਕੁ ਪਹਿਲਾਂ ਇੱਕ ਮੇਲੇ 'ਚ ਸ਼ਿਰਕਤ ਕਰਨ ਆਏ। ਉੱਥੇ ਲਾਭ ਹੀਰਾ ਵੀ ਜਿਹੜਾ ਉਸੇ ਸਮੇਂ ਆ ਗਿਆ ਜਦੋਂ ਭਾਸ਼ਣ ਇਹਨਾਂ ਦਾ ਅਜੇ ਸ਼ੁਰੂ ਹੋਇਆ ਸੀ 20 ਕੁ ਸੈਕਿੰਡ ਦਾ। ਜਦੋਂ ਲਾਭ ਹੀਰਾ ਸਟੇਜ ਤੇ ਚੜਿਆ ਤੇ ਲੋਕਾਂ ਨੇ ਹੋਟਿੰਗ ਸ਼ੁਰੂ ਕਰ ਦਿੱਤੀ। ਹੁਣ ਲੰਬੀ ਜਿਹੜਾ ਉਹ ਬਾਦਲ ਤੋਂ ਇੰਨੀ ਕੁ ਦੂਰ ਹੈ, ਜ਼ੋਰ ਨਾਲ ਢੀਂਗ ਸੁੱਟੀਏ ਤੇ ਜਾ ਕੇ ਉਹ ਬਾਦਲ ਦੇ ਵਿਹੜੇ 'ਚ ਵੱਜਦੀ ਹੈ, ਯਾਨੀ ਪਿੰਡ ਦੇ ਵਿੱਚ ਪਹੁੰਚ ਜਾਂਦੀ ਹੈ, ਇੰਨੀ ਕੁ ਦੂਰ ਹੈ। ਦੇਖ ਲਓ ਉੱਥੇ ਹੋਟਿੰਗ ਸ਼ੁਰੂ ਹੋ ਗਈ ਕਿ ਸਾਨੂੰ ਤੁਹਾਡਾ ਭਾਸ਼ਣ ਨਹੀਂ ਸੁਣਨਾ ਚਾਹੀਦਾ, ਅਸੀਂ ਗਵਈਆ ਸੁਣਨਾ, ਯਾਨੀ ਅਸੀਂ ਨੇਤਾ ਨਹੀਂ ਸੁਣਨਾ, ਅਸੀਂ ਜਿਹੜਾ ਹੈ ਉਹ ਗਵਈਆ ਸੁਣਨਾ। ਤਾਂ ਇਹਦਾ ਮਤਲਬ ਕਿ ਉੱਥੇ ਲੰਬੀ ਦੇ ਵਿੱਚ ਜੇ ਇਸ ਤਰ੍ਹਾਂ ਦਾ ਵਿਰੋਧ ਹੈ ਤੇ ਮਾਝੇ ਦੇ ਵਿੱਚ, ਦੁਆਬੇ ਦੇ ਵਿੱਚ ਸੰਗਤ ਦਰਸ਼ਨ ਹੈ ਜਿਹੜਾ ਛੋਟੇ ਬਾਦਲ ਲਈ ਆਸਾਨ ਨਹੀਂ ਹੋਏਗਾ। ਪਰ ਜੋ ਚੀਜ਼ਾਂ ਅਸੰਭਵ ਨੇ, ਜੋ ਚੀਜ਼ਾਂ ਮੁਸ਼ਕਲ ਨੇ, ਉਹਨਾਂ ਨੂੰ ਆਸਾਨ ਬਣਾਉਣ ਵਾਲੇ ਦਾ ਨਾਂ ਹੀ ਬਾਦਲ ਹੈ। ਸ਼ਾਇਦ ਉਹ ਇਹਨਾਂ ਨੂੰ ਬਣਾ ਕੇ ਇਹ ਆਸਾਨ ਚੀਜ਼ਾਂ ਬਣਾ ਕੇ ਦੇਣ ਦਾ ਜਿਹੜਾ ਕੋਈ ਝੁਰਲੂ ਮੰਤਰ ਹੈ ਉਹ ਇਹਨਾਂ ਨੂੰ ਦੇ ਦੇਣ। ਜੀ ਕਰੋੜਾਂ ਰੁਪਈਏ ਲੈ ਕੇ ਜਾਣੇ ਆ, ਸਭ ਝੁਰਲੂ ਇਹਨਾਂ ਨੇ ਫੇਰ ਲੈਣਾ ਹੈ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਮੰਗਲ ਸਿੰਘ ਸੰਧੂ ਮੁੱਖ ਮੰਤਰੀ ਨੂੰ ਮਿਲਣ ਗਿਆ ਪਰ ਝੋਲੀ ਖਾਲੀ ਲੈ ਕੇ ਪਰਤਿਆ। ਅੱਜ ਅੱਖੀਂ ਵੇਖਿਆ ਜੀ ਕਿ ਬਾਦਸ਼ਾਹ ਫਰਿਆਦੀ ਬਣਿਆ। ਅੱਜ ਮੈਂ ਅੱਖੀਂ ਵੇਖਿਆ ਮੰਜ਼ਰ, ਇਹ ਬੰਦਾ ਜਿਹੜਾ ਆ ਬਾਦਲਾਂ ਦੇ ਬੜਾ ਅਤੀ ਨਜ਼ਦੀਕੀ ਹੈ। ਹੋਇਆ ਕੀ ਸੀਗਾ ਕਿ ਉਹ 1979 ਦੇ ਵਿੱਚ, 78-79 ਦੇ ਵਿੱਚ ਜਦੋਂ ਚੋਣਾਂ ਹੋਈਆਂ ਨੇ, ਇਹਨਾਂ ਦੇ ਭਰਾਤਾ ਸ਼੍ਰੀ ਖੜੇ ਸੀਗੇ, ਸ਼ਾਇਦ ਗੁਰਦਾਸ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਲੰਬੀ ਸੀਟ ਤੋਂ, ਤੇ ਉਸ ਸਮੇਂ ਨਹੀਂ ਸ਼ਾਇਦ ਲੋਕ ਸਭਾ ਚੋਣ ਸੀਗੀ, ਤਾਂ ਉਸ ਵੇਲੇ ਲੰਬੀ ਹਲਕੇ ਦੇ ਵਿੱਚ ਇਹਨਾਂ ਦੀ ਕੋਈ ਦਰੀ ਨਹੀਂ ਸੀ ਵਿਛਾਉਂਦਾ। ਇਹ ਪੱਕੀ ਪਿੰਡ ਮੰਗਲ ਸਿੰਘ ਸੰਧੂ ਦੇ ਜਿਹੜੇ ਦਾਦਾ ਸੀ ਉਹਨਾਂ ਨੇ ਦਰੀ ਵਿਛਾਈ ਸੀ ਉਸ ਸਮੇਂ ਇਹਨਾਂ ਦੀ, ਤਾਂ ਬੜੀ ਨਜ਼ਦੀਕੀ ਹੈ ਇਹਨਾਂ ਦੇ ਵਿੱਚ। ਤੇ ਉਹੀ ਕਾਰਨ ਸੀ ਕਿ ਇੱਕ ਖੇਤੀਬਾੜੀ ਡਾਇਰੈਕਟਰ ਸੀ, ਦੂਜਾ ਬਹੁਤ ਜ਼ਿਆਦਾ ਨਜ਼ਦੀਕ ਪਰਿਵਾਰ ਸੀ ਇਹਨਾਂ ਦਾ। ਤੇ ਜਦੋਂ ਪ੍ਰਕਾਸ਼ ਸਿੰਘ ਬਾਦਲ ਲੰਬੀ 'ਚ ਸੰਗਤ ਦਰਸ਼ਨ ਕਰਨ ਆਉਂਦੇ ਸੀ ਤਾਂ ਇੱਕ ਪਾਸੇ ਬਾਦਲ ਸਾਹਿਬ ਵਿਰਾਜਮਾਨ ਹੁੰਦੇ ਕੁਰਸੀ ਤੇ ਦੂਜੇ ਪਾਸੇ ਮੰਗਲ ਸਿੰਘ ਹੋਰੀ ਚੌੜੇ ਹੋ ਕੇ ਬੈਠੇ ਹੁੰਦੇ ਸੀ। ਲੋਕਾਂ ਵੱਲ ਨਹੀਂ ਸੀ ਵੇਖਦੇ ਹੁੰਦੇ, ਬਸ ਮੁੱਛਾਂ ਨੂੰ ਵੱਟ ਚੜਾਈ ਜਾਂਦੇ ਤੇ ਥੱਲੇ ਧਰਤੀ ਨੂੰ ਵੇਖਦੇ ਸੀ ਤੇ ਸ਼ਾਇਦ ਪੁੱਛਦੇ ਹੋਣ ਕਿ ਮੇਰਾ ਭਾਰ ਚੱਲਦੀ ਹੈ ਕਿ ਹੋਰ ਪਾਵਾਂ। ਇਹ ਮਾਹੌਲ ਸੀ ਇਹਨਾਂ ਦਾ ਜਦੋਂ ਆਉਂਦੇ ਹੁੰਦੇ ਸੀ। ਪਰ ਅੱਜ ਜੋ ਨਜ਼ਾਰਾ ਵੇਖਿਆ ਸੀ ਉਹ ਵੱਖਰਾ ਸੀ। ਅੱਜ ਮੰਗਲ ਸਿੰਘ ਸੰਧੂ ਦੀਆਂ ਮੁੱਛਾਂ ਦੇ ਵੱਲ ਜਿਹੜੇ ਸੀ ਉਹ ਢਿੱਲੇ ਹੋਏ ਪਏ ਸੀ।
ਉਹਨਾਂ ਦੇ ਹੱਥ 'ਚ ਇੱਕ ਫਾਈਲ ਸੀ, ਫਾਈਲ ਦੇ ਵਿੱਚੋਂ ਮੈਂ ਚੋਰ ਅੱਖ ਨਾਲ ਵੇਖਿਆ FIR ਦੀ ਕਾਪੀ ਝਲਕਾ ਮਾਰਦੀ ਪਈ ਸੀ ਫਾਈਲ ਤੇ ਨਾਲ ਉਹਨਾਂ ਦੇ 2 ਭਰਾ ਸੀ ਜਿਹੜੇ ਛੋਟੇ ਉਹਨਾਂ ਦੇ ਪਿੰਡ 'ਚ ਰਹਿੰਦੇ ਆ। ਤਾਂ ਤਿੰਨੇ ਹੀ ਭਰਾ ਜਥੇਦਾਰ ਜਿਹੜਾ ਸਾਡੇ ਇੱਥੇ ਸਾਂਭਦਾਲਾਂ ਦੇ ਹਲਕੇ ਨੂੰ ਉੱਥੇ ਰੋਟੀ ਸੀ ਪ੍ਰਕਾਸ਼ ਸਿੰਘ ਬਾਦਲ ਦੀ, ਉੱਥੇ ਤਿੰਨੇ ਭਰਾ ਗੇਟ ਦੇ ਅੱਗੇ ਖੜੇ। ਮੈਂ ਵੀ ਗੱਲਬਾਤ ਕੀਤੀ, ਸਾਰੇ ਪੱਤਰਕਾਰਾਂ ਨੇ ਕੀਤੀ ਤੇ ਇਹ ਜਿਸ ਕੰਮ ਗਏ ਉਹ ਫਾਈਲ ਦੇ ਵਿੱਚੋਂ ਜਿਹੜੀ FIR ਦੀ ਕਾਪੀ ਸੀ ਜਿਹੜੀ ਝਲਕਾ ਮਾਰਦੀ ਉਹ ਦੱਸਦੀ ਸੀ ਕਿਸ ਕੰਮ ਗਏ ਆ। ਪਰ ਆਖਰ ਦੇ ਵਿੱਚ ਇਹੋ ਜਿਹੀ ਨੌਬਤ ਆ ਗਈ ਕਿ ਜਿਹੜੇ ਮੰਗਲ ਸਿੰਘ ਸੰਧੂ ਤੋਂ ਪੁੱਛੇ ਬਿਨਾਂ ਕੰਮ ਨਹੀਂ ਸੀ ਹੁੰਦਾ ਸਰਕਾਰ ਦਾ, ਉਸ ਮੰਗਲ ਸਿੰਘ ਸੰਧੂ ਨੂੰ ਉੱਥੇ ਟਾਈਮ ਹੀ ਨਹੀਂ ਦਿੱਤਾ ਕਿਸੇ ਨੇ ਮਿਲਣਾ। ਜੀ ਜੀ ਦੇਖ ਲਓ ਜੀ, ਇੱਦਾਂ ਵੀ ਹੁੰਦਾ ਆ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਪੰਜਾਬ 'ਚ 14 ਦੀ ਬਜਾਏ 24 ਘੰਟੇ ਖੁੱਲ੍ਹੇ ਰਹਿੰਦੇ ਨੇ ਸ਼ਰਾਬ ਦੇ ਠੇਕੇ, ਕਿਉਂਕਿ ਕਾਰੋਬਾਰ ਹੈ ਹੀ ਸਿਆਸੀਆਂ ਦਾ। ਸ਼ੁਕਰ ਕਰੋ ਜੀ ਘੰਟੇ 24 ਹੈ, ਜੇ ਕਿਤੇ ਜ਼ਿਆਦਾ ਹੁੰਦੇ ਤਾਂ ਗਾਹ ਚੱਲ ਜਾਣੀ ਸੀ ਜੀ। ਇਹ ਠੇਕਿਆਂ ਦਾ ਜਿਹੜਾ ਨਾ ਪੰਜਾਬ ਦੇ ਵਿੱਚ ਉੱਥੇ ਇਹੋ ਜਿਹਾ ਮਾਹੌਲ ਹੈ ਕਿ ਕਰਿੰਦੇ ਜੇ ਬੰਦ ਵੀ ਕਰਦੇ ਆ ਤੇ ਇੱਕ ਵਿੱਚ ਹੀ ਸੁੱਤਾ ਰਹਿੰਦਾ ਕਿ ਪਤਾ ਨਹੀਂ ਕਿਹੜੇ ਵੇਲੇ ਐਮਰਜੈਂਸੀ ਲੋੜ ਪੈ ਜਾਣੀ ਅਗਲੇ ਨੂੰ, ਸੇਵਾਵਾਂ ਜਾਰੀ ਰੱਖੋ। ਯਾਨੀ ਜਿਸ ਤਰੀਕੇ ਨਾਲ STD ਤੇ ਬੋਰਡ ਲੱਗੇ ਹੁੰਦੇ ਕਿ 24 ਘੰਟੇ ਹਸਪਤਾਲਾਂ ਦੇ ਵਿੱਚ 24 ਘੰਟੇ, ਤੇ ਉਸ ਤਰੀਕੇ ਨਾਲ 24 ਘੰਟਿਆਂ ਦੀ ਸੇਵਾਵਾਂ ਇਹ ਵੀ ਦੇਈ ਰੱਖਦੇ ਆ ਕਿ ਕੋਈ ਬੰਦਾ ਮੁੜਨਾ ਨਹੀਂ ਚਾਹੀਦਾ। ਕੋਈ ਗੱਲ ਨਹੀਂ, ਰਾਤ ਨੂੰ ਨੀਂਦ ਜਾਵੇ ਤਾਂ ਜਾਵੇ। ਸੋ ਇੱਕ ਕਰਿੰਦਾ ਪੱਕਾ ਇਹਨਾਂ ਨੇ ਫਿੱਟ ਤਾਂ ਇਹ ਠੇਕੇ ਜਿਹੜੇ ਪੰਜਾਬ ਦੇ ਵਿੱਚ ਉਹ ਹੁਣ ਚਰਚਾ ਦਾ ਇਹ ਵਿਸ਼ਾ ਬਣ ਗਿਆ, ਚਰਚਾ ਦਾ ਕੇਂਦਰ ਇਹ ਬਣ ਗਿਆ ਕਿ ਬੰਦ ਕਦੋਂ ਹੁੰਦੇ ਆ। ਆਮ ਤੌਰ ਤੇ ਸੂਬਿਆਂ 'ਚ ਪੁੱਛਿਆ ਜਾਂਦਾ ਕਿ ਠੇਕੇ ਕਿਹੜੇ ਕਿਹੜੇ ਸਮੇਂ ਖੁੱਲ੍ਹਦੇ ਆ, ਇਹਨਾਂ ਦੇ ਖੁੱਲ੍ਹਣ ਦਾ ਸਮਾਂ ਕੀ ਹੈ। ਤੇ ਹੁਣ ਪੰਜਾਬ ਵਾਲਿਆਂ ਬਾਰੇ ਪੁੱਛਿਆ ਜਾਂਦਾ ਕਿ ਬੰਦ ਕਿਹੜੇ ਵੇਲੇ ਹੁੰਦੇ ਆ, ਜਦੋਂ ਵੇਖੀਏ ਖੁੱਲ੍ਹੇ ਹੁੰਦੇ ਆ। ਸੋ ਇਹ ਜਿਹੜਾ ਠੇਕਿਆਂ ਦਾ ਮਸਲਾ ਹੈ, ਇਹ ਪਿਛਲੀ ਵਾਰੀ ਵੀ ਬੜਾ ਚਰਚਾ ਦਾ ਵਿਸ਼ਾ ਬਣਿਆ ਸੀ। ਜਿਹੜੇ ਕੇਂਦਰੀ ਮੰਤਰੀ ਬਣੇ ਨੇ ਨਾ ਹੁਸ਼ਿਆਰਪੁਰ ਤੋਂ ਵਿਜੇ ਸਾਂਪਲਾ, ਉਹਨਾਂ ਨੇ ਪੱਤਰ ਲਿਖਿਆ ਸੀਗਾ। ਇਸ ਤੋਂ ਇਲਾਵਾ ਇੱਕ ਹੋਰ ਨੇ ਜਿਹੜੇ ਉਹਨਾਂ ਦੇ ਮੀਡੀਆ ਐਡਵਾਈਜ਼ਰ ਵਨੀਤ ਜੋਸ਼ੀ, ਉਹਨਾਂ ਨੇ ਇੱਕ ਪੱਤਰ ਹੋਣਾ ਪਿੱਛੇ ਜੇ ਲਿਖਿਆ 3 ਮਾਰਚ ਨੂੰ, ਕਿਉਂਕਿ ਉਦੋਂ ਐਕਸਾਈਜ਼ ਪਾਲਿਸੀ ਬਣਦੀ ਸੀ। ਵਿਜੇ ਸਾਂਪਲਾ ਹੋਰਾਂ ਤੇ ਅਵਿਨਾਸ਼ ਰਾਏ ਖੰਨਾ ਹੋਰਾਂ ਨੇ ਪਿਛਲੇ ਸਾਲ ਪੱਤਰ ਲਿਖਿਆ ਸੀ ਕਿ ਤੁਸੀਂ ਜਿਹੜਾ ਠੇਕਿਆਂ ਦਾ ਸਮਾਂ ਹੈ ਉਹ ਨਿਰਧਾਰਿਤ ਕਰੋ। ਯਾਨੀ ਉਹਨਾਂ ਨੇ ਸਿਫਾਰਿਸ਼ ਕੀਤੀ ਸੀ ਕਿ 12 ਤੋਂ 7 ਦੁਪਹਿਰ 12 ਤੋਂ 7 ਕਰੋ ਕਿ ਤਾਂ ਕਿ ਇੱਕ ਕ੍ਰਾਈਮ ਘਟੇ, ਇੱਕ ਥੋੜਾ ਜਿਹਾ ਦਾਰੂ ਦੀ ਖਪਤ ਉਹ ਕੋਟਾ ਹੈ ਉਹ ਘਟ ਜਾਵੇ। ਇਹ ਉਹ ਜਿਹੜੀਆਂ 2 ਸਲਾਹਾਂ ਸੀ ਉਹ ਤੇ ਖੂਹ ਖਾਤੇ ਪੈ ਗਈਆਂ। ਵਨੀਤ ਜੋਸ਼ੀ ਜਿਹੜਾ ਇਹਨਾਂ ਦਾ ਮੀਡੀਆ ਸਲਾਹਕਾਰ ਹੈ, ਹੁਣ ਦੇਖੋ ਸੋਚਣ ਵਾਲੀ ਗੱਲ ਹੈ ਕਿ ਜਿਹੜਾ ਮੁੱਖ ਮੰਤਰੀ ਦਾ ਮੀਡੀਆ ਸਲਾਹਕਾਰ ਹੈ ਵਨੀਤ ਜੋਸ਼ੀ, ਭਾਜਪਾ ਦੇ ਕੋਟੇ 'ਚੋਂ ਆਉਂਦਾ ਹੈ, ਬੜਾ ਤੇਜ਼ ਬੁਲਾਣਾ ਹੈ, ਉਹ ਇੱਕ ਪੱਤਰ ਲਿਖਦਾ 3 ਮਾਰਚ ਨੂੰ। 3 ਮਾਰਚ ਨੂੰ ਉਹ ਸੈਕਟਰੀਏਟ ਦੀ ਦੂਸਰੀ ਮੰਜ਼ਿਲ ਤੋਂ CM ਤੇ ਡਿਪਟੀ CM ਨੂੰ ਉਹ ਚਿੱਠੀ ਪਾਉਂਦਾ। ਉਹ ਚਿੱਠੀ ਹਿਸਾਬ ਲਾ ਲਓ ਇੱਕ ਮੰਜ਼ਿਲ ਦੀ ਦੂਰੀ ਕਰਦੀ ਹੈ। ਉਸ ਤੋਂ ਬਾਅਦ ਉਹ ਚਿੱਠੀ ਨਿਕਲਦੀ ਹੈ, ਉਹ ਜਾਂਦੀ ਹੈ ਕਮਿਸ਼ਨਰ ਜਿਹੜਾ ਐਕਸਾਈਜ਼ ਵਿਭਾਗ ਦਾ, ਉਹਦੇ ਟੇਬਲ ਤੇ। ਉਹਦੇ ਟੇਬਲ ਤੋਂ ਅੱਗੇ ਜਾਣ ਤੇ ਫਿਰ ਉਹਨੂੰ 3 ਦਿਨ ਲੱਗ ਜਾਂਦੇ। 14 ਤਰੀਕ ਤੱਕ ਉਹ ਜਿਹੜੀ ਹੈ ਚਿੱਠੀ ਉੱਥੇ ਪਾਉਂਦੀ ਫਿਰਦੀ ਹੈ। ਫਿਰ ਉਹ ਚਿੱਠੀ ਜਿਹੜੀ ਆ ਉੱਥੇ ਦੀ ਉੱਥੇ ਰਹਿ ਜਾਂਦੀ ਹੈ ਜਦ ਤੱਕ ਐਕਸਾਈਜ਼ ਪਾਲਿਸੀ ਯਾਨੀ 27 ਮਾਰਚ ਆ ਜਾਂਦੀ ਹੈ, ਜਦ ਤੱਕ ਪੰਜਾਬ ਦੀ ਸਰਕਾਰ ਦੀ ਜਿਹੜੀ ਐਕਸਾਈਜ਼ ਪਾਲਿਸੀ ਲਾਗੂ ਹੋ ਜਾਂਦੀ ਹੈ। ਸੋ ਉਹ ਚਿੱਠੀ ਜਿਹੜੀ ਇਹਨਾਂ ਦੇ ਆਪਣੇ ਮੀਡੀਆ ਸਲਾਹਕਾਰ ਦੀ ਚਿੱਠੀ ਹੈ ਜਿਹੜੀ ਉਹ ਉੱਥੇ ਟੇਬਲਾਂ ਤੇ ਪਾਉਂਦੀ ਫਿਰਦੀ ਹੈ। ਕਿਤਾ ਆਪਾਂ ਕਹਿ ਦਿੰਦੇ ਹਾਂ ਕਿ ਫਲਾਣੀ ਦੀ ਫਾਈਲ ਨੂੰ ਪਹੀਏ ਨਹੀਂ ਲੱਗੇ ਜਾਂ ਰੁਪਈਏ ਨਹੀਂ ਲੱਗੇ, ਪਰ ਇੱਥੇ ਜਿਹੜਾ ਮੀਡੀਆ ਸਲਾਹਕਾਰ ਸੀ ਉਹਦੀ ਫਾਈਲ, ਉਹਦੀ ਚਿੱਠੀ ਪੱਤਰੀ ਹੈ ਜਿਹੜੀ ਉਹ ਰੁਲ ਗਈ। ਸੋ ਉਹਨੇ ਵੀ ਇਹੀ ਸਿਫਾਰਿਸ਼ ਕੀਤੀ ਸੀ ਕਿ ਸਮਾਂ ਨਿਰਧਾਰਿਤ ਕੀਤਾ ਜਾਵੇ। ਪਰ ਦੱਸਦੇ ਆ ਕਿ ਕਿਉਂਕਿ ਇਹ ਜਿਹੜੇ ਠੇਕੇ ਆ ਇਹ ਚੋਰਾਂ ਦੇ ਆ, ਇਹ ਠੇਕੇ ਜਿਹੜੇ ਆ ਉਹ ਸਿਆਸਤਦਾਨਾਂ ਦੇ ਆ, ਇਸ ਕਰਕੇ ਇਹ ਛੱਤੋਂ ਬਾਹਰ ਹੀ ਖੁੱਲੇ ਰਹਿੰਦੇ ਆ। ਪਰ ਇਹ ਜੋ ਕੁਛ ਹੋ ਰਿਹਾ ਪੰਜਾਬ ਦੇ ਵਿੱਚ, ਖਾਸ ਤੌਰ ਤੇ ਸ਼ਰਾਬ ਦੇ ਮਾਮਲੇ 'ਚ, ਇਹ ਬਹੁਤ ਗਲਤ ਹੋ ਰਿਹਾ। ਦੇਖ ਲਓ ਬਿਹਾਰ, ਉਸ ਦਿਨ ਵੀ ਗੱਲ ਕੀਤੀ ਸੀ, ਬਿਹਾਰ ਉਹਨਾਂ ਨੇ ਅੱਜ ਤੋਂ ਪੂਰਨ ਸ਼ਰਾਬਬੰਦੀ ਕਰ ਦਿੱਤੀ। ਪਹਿਲਾਂ ਉਹਨਾਂ ਨੇ ਪਿੰਡਾਂ 'ਚ ਕੀਤੀ ਸੀ, ਸ਼ਹਿਰਾਂ 'ਚ ਕੀਤੀ ਸੀ, ਫਿਰ ਉਹਨਾਂ ਨੇ ਦੇਸੀ ਸ਼ਰਾਬ ਬੰਦ ਕੀਤੀ ਸੀ। ਅੱਜ ਉਹਨਾਂ ਨੇ ਕਿਹਾ ਅੰਗਰੇਜ਼ੀ ਤੇ ਵਿਦੇਸ਼ੀ ਸ਼ਰਾਬ ਉਹਨੂੰ ਵੀ ਬਾਏ ਬਾਏ, ਜੋ ਪੀ ਲਈ ਹੈ ਤੁਸੀਂ ਪੀ ਲਈ, ਹੁਣ ਇਹ ਤੋਂ ਬਾਅਦ ਪੈਗ ਨੂੰ ਭੁੱਲ ਜਾਓ। ਜੀ ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਯੂਨੀਵਰਸਿਟੀ ਅੰਦਰ ਖੇਡੇ ਜਾ ਰਹੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਟਕ ਨੂੰ ਕੁਛ ਵਿਦਿਆਰਥੀਆਂ ਨੇ ਰੋਕਿਆ।
ਇਹ ਸਮਝ ਨਹੀਂ ਆਈ ਜੀ ਕਿਸ ਤਰੀਕੇ ਦਾ ਵਿਰੋਧ ਸੀਗਾ ਕਿ ਸਟੇਜ ਤੇ ਮੰਚਨ ਹੋ ਰਿਹਾ ਨਾਟਕ ਦਾ ਦਾਸਤਾਨੇ ਬਾਬਾ ਬੰਦਾ ਸਿੰਘ ਬਹਾਦਰ, ਔਰ ਜੋ ਮੰਚਨ ਦੇ ਵਿੱਚ ਮੁੱਖ ਭੂਮਿਕਾ ਅਦਾ ਕਰਦਾ ਪਿਆ ਤਲਵਿੰਦਰ ਸਿੰਘ, ਉਹ ਪੂਰਨ ਤੌਰ ਤੇ ਗੁਰਸਿੱਖਿਆ ਰਹਿਤ ਮਰਿਆਦਾ ਦਾ ਸਾਬਤ ਸੂਰਤ ਨੌਜਵਾਨ ਹੈ, ਉਹ ਰਹਿਤ ਮਰਿਆਦਾ ਨੂੰ ਅਪਣਾਇਆ ਹੋਇਆ। ਜੋ ਬਾਬਾ ਬੰਦਾ ਸਿੰਘ ਬਹਾਦਰ ਦੀ ਭੂਮਿਕਾ ਅਦਾ ਕਰਦਾ ਪਿਆ ਪਲੇ ਦੇ ਵਿੱਚ, ਪਰ ਇਸ ਦੇ ਬਾਵਜੂਦ ਵਿਰੋਧ ਹੁੰਦਾ ਹੈ, ਬੜੇ ਵੱਡੇ ਪੱਧਰ ਤੇ ਬਵਾਲ ਹੁੰਦਾ। ਉਸ ਸਮੇਂ ਕਿਰਪਾਲ ਸਿੰਘ ਬਡੂੰਗਰ ਹੋਰੀ ਜਾਂ ਕੁਛ ਹੋਰ ਵਿਦਵਾਨ ਸੀ ਜਿਹੜੇ ਉਹ ਵੀ ਉੱਥੇ ਮੌਜੂਦ ਸਨ ਹਾਲ ਦੇ ਵਿੱਚ, ਪਰ ਨਾਟਕ ਰੋਕਣਾ ਪਿਆ ਕਿਉਂਕਿ ਵਿਰੋਧ ਜਿਹੜਾ ਉਹ ਹਿੰਸਕ ਹੋ ਚੱਲਿਆ ਸੀਗਾ। ਫਿਰ ਇਹਨਾਂ ਨੇ ਨਾਟਕ ਰੋਕ ਦਿੱਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇਹ ਘਟਨਾ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਜਿਹੜੇ ਵਿਦਿਆਰਥੀ ਸੀ ਜਿਹੜੇ ਵਿਰੋਧ ਕਰ ਰਹੇ ਸੀ ਉਹਨਾਂ ਨੇ ਇਸ ਨਾਟਕ ਨੂੰ ਬੰਦ ਕਰਵਾ ਕੇ ਦਮ ਲਿਆ। ਪਰ ਇਸ ਤੋਂ ਬਾਅਦ ਇੱਕ ਚਰਚਾ ਛਿੜ ਗਈ ਕਿ ਕੀ ਉਹਨਾਂ ਨੇ ਅਜਿਹਾ ਕਰਕੇ ਗਲਤ ਕੀਤਾ ਜਾਂ ਅਜਿਹਾ ਕਰਕੇ ਸਹੀ ਕੀਤਾ। ਤਾਂ ਮੇਰੇ ਖਿਆਲ ਦੇ ਵਿੱਚ ਉਹਨਾਂ ਨੇ ਅਜਿਹਾ ਕਰਕੇ ਗਲਤੀ ਕੀਤਾ, ਕਿਉਂਕਿ ਦੇਖੋ ਗੁਰੂਆਂ ਬਾਰੇ ਹੈ ਜਾਂ ਸਾਹਿਬਜ਼ਾਦਿਆਂ ਬਾਰੇ ਹੈ ਕਿ ਉਹਨਾਂ ਦੀ ਸਰੀਰਕ ਤੌਰ ਤੇ ਕੋਈ ਨਹੀਂ ਨਿਭਾ ਸਕਦਾ, ਖਾਸ ਤੌਰ ਤੇ ਗੁਰੂਆਂ ਬਾਰੇ ਕਿਹਾ ਜਾਂਦਾ ਹੈ। ਪਰ ਬਾਬਾ ਬੰਦਾ ਸਿੰਘ ਬਹਾਦਰ ਇੱਕ ਜਰਨੈਲ ਸੀ, ਇੱਕ ਯੋਧਾ ਸੀਗਾ, ਤਾਂ ਉਹਦਾ ਜੇ ਕਰੈਕਟਰ ਪਲੇ ਕੀਤਾ ਜਾ ਰਿਹਾ ਇੱਕ ਗੁਰਸਿੱਖ ਵੱਲੋਂ ਹੂਬਹੂ ਉਸ ਤਰੀਕੇ ਦੇ ਨਾਲ, ਤਾਂ ਮੇਰੇ ਖਿਆਲ ਨਾਲ ਇਹਦੇ 'ਚ ਕੋਈ ਨੁਕਸਾਨ ਨਹੀਂ, ਫਾਇਦਾ ਹੀ ਹੈ। ਕਿਉਂਕਿ ਕੁਛ ਲੋਕ ਹੈ ਜਿਹੜੇ ਉਹ ਪੰਜਾਬੀ ਪੜ੍ਹਨੀ ਨਹੀਂ ਜਾਣਦੇ, ਪੰਜਾਬੀ ਸਮਝਦੇ ਆ। ਕੁਛ ਲੋਕ ਇਹੋ ਜਿਹੇ ਜੋ ਪੰਜਾਬੀ ਪੜ੍ਹਨੀ ਜਾਂ ਸਮਝਣੀ ਵੀ ਨਹੀਂ ਜਾਣਦੇ, ਪਰ ਵੇਖ ਕੇ ਚੀਜ਼ਾਂ ਨੂੰ ਸਮਝਣ ਦੀ ਸਮਰੱਥਾ ਰੱਖਦੇ ਆ। ਜਾਨੀ ਇਹ ਚੀਜ਼ ਪਸਾਰ ਹੀ ਕਰਦੀ ਹੈ। ਮੇਰੇ ਖਿਆਲ ਨਾਲ ਇਹ ਵਿਰੋਧ ਸੀਗਾ ਜਿਹੜਾ ਤਰਕ ਸੰਗਤ ਨਹੀਂ ਸੀ, ਪਰ ਇਹੋ ਜਿਹਾ ਵਿਰੋਧ ਇੱਕ ਪਿਛਲੇ ਦਿਨੀ ਗੱਤਕਾ ਆਯੋਜਨ ਦੇ ਵਿੱਚ ਮਾਨਸੇ 'ਚ ਹੋਇਆ। ਹੁਣ ਜੇ ਇਹ ਮਾਨਸੇ ਵਾਲੀ ਘਟਨਾ ਲੈ ਲਈਏ, ਇਹ ਲੈ ਲਈਏ ਇੱਕ ਘਟਨਾ ਇਸੇ ਯੂਨੀਵਰਸਿਟੀ ਦੇ ਵਿੱਚ ਕੁਝ ਦਿਨ ਪਹਿਲਾਂ ਹੁੰਦੀ ਹੈ ਕਿ ਇਤਿਹਾਸ ਦਾ ਜਿਹੜਾ ਵੱਡਮੁੱਲਾ ਖਜ਼ਾਨਾ ਹੈ ਉਹ ਕਬਾੜ ਦੇ ਭਾਅ ਚੋਰੀ ਟਰੱਕ 'ਚ ਲੱਦਿਆ ਜਾਂਦਾ, ਫੜਿਆ ਜਾਂਦਾ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਜੇ ਜੋੜ ਕੇ ਵੇਖੀਏ ਤਾਂ ਇੱਕ ਸ਼ੱਕ, ਇੱਕ ਸੁਭਾ ਜਿਹਾ ਨਿਕਲਦਾ ਹੈ ਕਿ ਕਿਤੇ ਇਹ ਵਿਰੋਧ ਜਿਹੜਾ ਭਾਵਨਾਤਮਕ ਤੌਰ ਤੇ ਨਾ ਹੋ ਕੇ ਕਿਤੇ ਸਾਜ਼ਿਸ਼ਨ ਤਾਂ ਨਹੀਂ ਹੈ। ਇਹ ਸਭ ਤੋਂ ਵੱਡਾ ਸਵਾਲ ਹੈ। ਜੀ ਜੀ। ਤੇ ਅਗਲੀ ਆਪਾਂ ਜੇ ਗੱਲ ਕਰੀਏ ਵੀ ਕਾਂਗਰਸ ਨੇ ਖੋਲ੍ਹੀ ਪੰਜਾਬ ਦੇ ਸਕੂਲਾਂ ਦੀ ਪੋਲ, 500 ਸਕੂਲਾਂ 'ਚ ਕੋਈ ਮਾਸਟਰ ਹੀ ਨਹੀਂ ਹੈਗਾ। ਚਲੋ ਸਕੂਲਾਂ ਨਾਲ ਜਿਹੜੀ ਹੋਈ ਹੈ ਉਹ ਤੇ ਜਗੋ ਤੇਰਵੀਂ ਹੋਈ ਹੈ, ਪਰ ਇੱਕ ਚੰਗੀ ਹੋਈ ਹੈ ਕਿ ਘੱਟੋ ਘੱਟ ਕਾਂਗਰਸ ਨੇ ਕੋਈ ਮੁੱਦਾ ਤੇ ਕੰਮ ਦਾ ਚੁੱਕਿਆ। 9 ਸਾਲਾਂ ਦੇ ਵਿੱਚ ਇਹਨਾਂ ਨੇ ਚੰਗੀ ਬੋਣੀ ਤੇ ਕੀਤੀ, ਪਰ ਇਹਨਾਂ ਦੀ ਜਿਹੜੀ ਗੱਲ ਆ ਉਹ ਸਹੀ ਹੈ, ਬਿਲਕੁਲ ਦਰੁਸਤ ਹੈ ਕਿ ਪੰਜਾਬ ਦੇ ਸਕੂਲਾਂ ਦਾ ਜਿਹੜਾ ਹਾਲ ਆ ਉਹ ਹਾਲ ਬੇਹਾਲ ਆ। ਉਹਨਾਂ ਦਾ ਮੰਜ਼ਰ ਹੈ ਜਿਹੜਾ ਉਹ ਬਹੁਤ ਜਿਸ ਤਰ੍ਹਾਂ ਕਿ ਡਰਾਵਣਾ ਹੈ ਔਰ ਚਿੰਤਾ ਤੁਰ ਕਰਨ ਵਾਲਾ ਹੈ। ਸਕੂਲਾਂ ਦੇ ਵਿੱਚ ਜੇ ਆਪਾਂ ਝਾਤ ਮਾਰੀਏ ਤਾਂ ਇਸ ਸਮੇਂ ਜਿਹੜਾ ਅੰਕੜਾ ਇਹਨਾਂ ਨੇ ਜਨਤਕ ਕੀਤਾ ਕਾਂਗਰਸ ਨੇ RTI ਦੇ ਹਵਾਲੇ ਨਾਲ, RTI ਕਿਉਂਕਿ ਸਰਕਾਰੀ ਫਿਗਰ ਮੰਨ ਸਕਦੇ ਹਾਂ ਆਪਾਂ, ਸਰਕਾਰ ਵੱਲੋਂ ਮੁਹੱਈਆ ਕਰਵਾਇਆ ਅੰਕੜਾ ਮੰਨ ਸਕਦੇ ਹਾਂ, ਤਾਂ ਜੋ ਇਹਨਾਂ ਨੇ ਜਨਤਕ ਕੀਤਾ RTI ਰਾਹੀਂ, ਤਾਂ ਉਹਦੇ ਵਿੱਚ ਇਹਨਾਂ ਨੇ ਦੱਸਿਆ ਕਿ 8000 ਸਕੂਲ ਇੱਦਾਂ ਦੇ ਆ ਜਿਨ੍ਹਾਂ ਦੇ ਵਿੱਚ ਇੱਕ ਹੀ ਟੀਚਰ ਸਾਰੇ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ, ਯਾਨੀ ਇੱਕ ਅਧਿਆਪਕ, 1.25 ਲੱਖ ਅਧਿਆਪਕ ਹੈ ਜਿਹੜਾ ਉਹ ਸਾਰਾ ਸਕੂਲ ਸਾਂਭਦਾ। ਤੇ 500 ਸਕੂਲ ਇਸ ਤਰ੍ਹਾਂ ਦੇ ਆ ਪੰਜਾਬ ਦੇ ਵਿੱਚ ਜਿਹੜੇ ਅਧਿਆਪਕਾਂ ਵੱਲੋਂ, ਮਾਸਟਰਾਂ ਵੱਲੋਂ ਸੁੱਕੇ ਹੀ ਪਏ ਆ, ਯਾਨੀ ਹੈ ਹੀ ਉੱਥੇ ਕੋਈ। ਇਕੱਲੇ ਬੱਚੇ ਜਾਂਦੇ ਆ, ਘੰਟੀ ਮਾਰ ਕੇ, ਟੱਲੀ ਮਾਰ ਕੇ ਰਜਿਸਟਰ ਤੇ ਨਾਂ ਲਿਖ ਕੇ ਪਰਤ ਆਉਂਦੇ ਆ। 500 ਸਕੂਲ। ਹੁਣ ਜੇ ਇਹ ਦੇਖ ਲਓ 8000 ਇੱਕ ਸਿੰਗਲ ਅਧਿਆਪਕ ਵਾਲਾ ਸਕੂਲ ਆ, 500 ਜਿਹੜਾ ਬਗੈਰ ਅਧਿਆਪਕ ਤੋਂ ਸਕੂਲ ਆ, ਤਾਂ ਫਿਰ ਉਹਦੇ ਵਿੱਚ ਆਪਾਂ ਕੀ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਦਾ ਭਵਿੱਖ ਨਿਰਮਿਤ ਹੋ ਰਿਹਾ ਹੋਏਗਾ, ਕਿਸ ਤਰ੍ਹਾਂ ਦੇ ਭਵਿੱਖ ਦਾ ਨਿਰਮਾਣ ਕੀਤਾ ਜਾ ਰਿਹਾ ਹੋਏਗਾ। ਇਹ ਇਕੱਲੇ ਸਕੂਲਾਂ ਦੀ ਗੱਲ ਨਹੀਂ, ਇਹ ਤੇ ਇਹਨਾਂ ਦਾ ਜਿਹੜਾ ਅੰਕੜਾ ਕਾਂਗਰਸ ਵਾਲਿਆਂ ਦਾ, ਪਰ ਇੱਕ ਅੰਕੜਾ ਜਿਹੜਾ ਜੇ ਆਪਾਂ ਉਹ ਲਈਏ ਜਿਹੜਾ ਕਾਲਜਾਂ ਦਾ ਹੈ। ਹੁਣ ਇਹ ਤੇ ਆਪਣੇ ਹੇਠਲੇ ਸਿੱਖਿਆ ਦੀ ਗੱਲ ਹੋ ਗਈ ਨਾ, ਜਿਹੜੇ ਦੇਹਾਤ ਦੇ ਵਿੱਚ ਉਚੇਰੀ ਸਿੱਖਿਆ ਦੇ ਪ੍ਰਬੰਧ ਕੀਤੇ ਗਏ ਆ, ਉਹ ਕੀ ਗੁਲ ਖਿਲਾਰੇ, ਉਹ ਕੀ ਚੰਦ ਚਾੜਦੇ ਆ, ਉਹਨਾਂ ਦਾ ਵੀ ਸਿੱਟਾ ਵੇਖਣ ਵਾਲਾ। ਪੰਜਾਬ ਦੇ ਵਿੱਚ 48 ਸਰਕਾਰੀ ਕਾਲਜ ਆ
ਜੋ ਆਮ ਤੌਰ ਤੇ ਪਿੰਡਾਂ ਦੇ ਵਿੱਚ ਜਾਂ ਛੋਟੇ ਕਸਬਿਆਂ ਦੇ ਵਿੱਚ ਬਣਾਏ ਗਏ ਆ ਕਿ ਦਿਹਾਤ ਦੇ ਜਿਹੜੇ ਮੁੰਡੇ ਕੁੜੀਆਂ ਉਹ ਉਚੇਰੀ ਸਿੱਖਿਆ ਲੈ ਸਕਣ। ਤਾਂ ਉਹਨਾਂ 48 ਦੇ ਵਿੱਚੋਂ 22 ਕਾਲਜਾਂ 'ਚ ਕੋਈ ਪ੍ਰਿੰਸੀਪਲ ਹੀ ਹੈ ਨਹੀਂ, ਯਾਨੀ ਘਰ ਹੈ ਸਾਰਾ ਜਵਾਕ ਜੱਲਾ ਫੋਲਿਆ ਪਰ ਵਿੱਚ ਕੋਈ ਸਿਆਣਾ ਬੰਦਾ ਹੈ ਨਹੀਂ। ਇਹ 48 ਕਾਲਜਾਂ 'ਚੋਂ 22 ਕਾਲਜਾਂ ਦੀ ਤਸਵੀਰ ਇਹ ਆ। ਔਰ ਇਹਨਾਂ ਕਾਲਜਾਂ ਦੇ ਵਿੱਚੋਂ 1875 ਅਸਾਮੀਆਂ 'ਚੋਂ 1075 ਅਸਾਮੀਆਂ ਜਿਹੜੀਆਂ ਉਹ ਖਾਲੀ ਹੈ। ਯਾਨੀ 1875 'ਚੋਂ ਜੇ ਆਪਾਂ ਕਹੀਏ ਕਿ ਸਿਰਫ 875 ਮੌਜੂਦਾ ਨੇ, 1075 ਖਾਲੀ ਨੇ। ਸੋ ਏਡੇ ਵੱਡੇ ਪੱਧਰ ਤੇ ਜਿੱਥੇ ਅਸਾਮੀਆਂ ਖਾਲੀ ਹੋਣ, ਜਿੱਥੇ ਅਧਿਆਪਕ ਨਾ ਹੋਣ, ਜਿੱਥੇ ਪ੍ਰਿੰਸੀਪਲ ਨਾ ਹੋਣ, ਜਿੱਥੇ ਹੈਡ ਮਾਸਟਰ ਨਾ ਹੋਣ, ਫਿਰ ਉੱਥੇ ਆਪਾਂ ਇਹ ਕਿਵੇਂ ਸੋਚ ਲਈਏ ਕਿ ਇੱਥੋਂ ਦੇ ਸਕੂਲਾਂ ਚੋਂ ਨਿਕਲੇ ਜਿਹੜੇ ਉਹ ਇਨਕਲਾਬ ਲੈ ਆਉਣਗੇ, ਉਹ ਐਡੀਸ਼ਨ ਬਣ ਜਾਣਗੇ ਜਾਂ ਉਹ ਵੱਡੇ ਕਲਾਕਾਰ ਬਣ ਜਾਣਗੇ। ਸੋ ਇਹ ਸੋਚ ਸਕਦੇ ਆ ਕਿ ਇੱਥੋਂ ਨਿਕਲੇ ਲੋਕ ਜਿਹੜੇ ਆ ਉਹ ਲੋਕ ਸਿਰਫ ਤੇ ਸਿਰਫ ਵੋਟ ਬਣ ਕੇ ਰਹਿ ਜਾਣਗੇ। ਜੀ ਜੀ ਜੀ। ਅਤੇ ਅਗਲੀ ਜੇ ਆਪਾਂ ਮਿੰਟੂ ਜੀ ਗੱਲ ਕਰੀਏ ਵੀ SYL ਦੇ ਮੁੱਦੇ ਨੂੰ ਲੈ ਕੇ ਪੰਜਾਬ ਕਹਿੰਦੇ ਜੀ ਅਲੱਗ ਥਲੱਗ ਪੈ ਗਿਆ, ਬਾਕੀ ਸਾਰੀਆਂ ਸੂਬਿਆਂ ਨੇ ਆਪਸ ਦੇ ਵਿੱਚ ਗੱਲਬਾਤ ਕੀਤੀ ਆ। ਦੇਖੋ ਜੀ, ਰਾਜਸਥਾਨ ਫ੍ਰੀ ਦੇ ਵਿੱਚ ਪਾਣੀ ਲਿਜਾਂਦਾ ਪਿਆ, ਉਹਨਾਂ ਨੇ ਜਾ ਕੇ ਹਰਿਆਣੇ ਦੇ ਨਾਲ ਖੜਨਾ ਹੀ ਖੜਨਾ। ਉਹਨਾਂ ਲਈ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇਹ ਪੰਜਾਬ ਦਾ ਪਾਣੀ ਹੈ ਜਿਹੜਾ ਲਾਈਫ ਬਣ ਗਿਆ। 3-4 ਜ਼ਿਲ੍ਹੇ ਸਾਡੇ ਉੱਤੇ ਜਿਹੜੇ ਹਨੂਮਾਨਗੜ੍ਹ, ਗੰਗਾਨਗਰ, ਬੀਕਾਨੇਰ, ਇਹ ਖੁਸ਼ਹਾਲ ਹੋ ਗਏ ਸਾਡੇ ਪੰਜਾਬ ਦੀ ਪਾਣੀ ਦੀ ਬਦੌਲਤ। ਇਹ ਨਹਿਰ ਧੱਕੇ ਨਾਲ ਕਢਵਾਈ ਸੀ ਕੇਂਦਰ ਨੇ ਤਾਂ ਕਿ ਪਾਕਿਸਤਾਨ ਦਾ ਦਾਅਵਾ ਜਿਹੜਾ ਉਹ ਖਪਤ ਦੇ ਮਾਮਲੇ 'ਚ ਝੂਠਾ ਪਾਇਆ ਜਾ ਸਕੇ ਕਿ ਸਾਡੀ ਖਪਤ ਇੱਥੇ ਇੰਨੀ ਹੈ ਕਿ ਅਸੀਂ ਤੁਹਾਨੂੰ ਪਾਣੀ ਨਹੀਂ ਦੇ ਸਕਦੇ। ਉਹ ਧੱਕੇ ਨਾਲ ਨਹਿਰ ਕਢਵਾਈ ਸੀਗੀ ਉਦੋਂ। ਹਰਿਆਣੇ ਦੇ ਨਾਲ ਰਾਜਸਥਾਨ ਦਾ ਖੜਨਾ ਕੋਈ ਵੱਡੀ ਗੱਲ ਨਹੀਂ, ਪਰ ਜੰਮੂ ਕਸ਼ਮੀਰ ਵੀ ਆ ਕੇ ਖੜ ਗਿਆ, ਹਿਮਾਚਲ ਪ੍ਰਦੇਸ਼ ਵੀ ਆ ਕੇ ਖੜ ਗਿਆ। ਹਿਮਾਚਲ ਪ੍ਰਦੇਸ਼ ਸਾਡੇ ਕੋਲੋਂ ਬਹੁਤ ਵੱਡੀ ਰਕਮ ਮੰਗ ਰਿਹਾ, 39,000 ਕਰੋੜ ਰੁਪਇਆ ਮੰਗ ਰਿਹਾ ਉਹ ਵੀ, ਕਿਉਂਕਿ ਉਹ ਕਹਿੰਦੇ ਕਿ ਜਦੋਂ ਅਲੱਗ ਹੋਏ ਸੀਗੇ ਤਾਂ ਉਦੋਂ ਬਿਜਲੀ ਦਾ ਜਿਹੜਾ ਇੱਕ ਢਾਂਚਾ ਵੰਡਿਆ ਗਿਆ ਸੀ, ਉਹਦਾ ਇਹਨਾਂ ਨੇ ਜਿਹੜਾ ਪੈਸਾ ਮੰਨਿਆ ਸੀ ਉਹ ਸਾਨੂੰ ਨਹੀਂ ਦਿੱਤਾ ਤੇ ਉਹ 39,000 ਕਰੋੜ ਰੁਪਇਆ ਉਹ ਕੱਢੀ ਫਿਰਦੇ ਹਿਮਾਚਲ ਵਾਲੇ, ਤਾਂ ਉਹ ਵੀ ਇੱਧਰ ਆ ਗਏ। ਜੰਮੂ ਕਸ਼ਮੀਰ ਵਾਲੇ ਵੀ ਹੈ। ਪਲੜਾ ਤੇ ਫਿਰ ਉਹ ਹਰਿਆਣੇ ਦਾ ਜਿਹੜਾ ਆਪਣੇ ਆਪ ਹੀ ਭਾਰੀ ਹੋ ਗਿਆ, ਕਿਉਂਕਿ ਕੇਂਦਰ ਹੈ ਜਿਹੜਾ ਅਸਿੱਧੇ ਰੂਪ 'ਚ ਉਹ ਵੀ ਉਹਨਾਂ ਦੇ ਨਾਲ ਖੜਾ ਹੈ। ਪਰ ਪੰਜਾਬ ਕੋਲ ਮੇਰੇ ਖਿਆਲ ਦੇ ਨਾਲ ਹਾਲੇ ਵਿਕਲਪ ਹੈ, ਆਪਸ਼ਨ ਹੈ। ਉਹ ਆਪਸ਼ਨ ਤਾਂ ਹੀ ਜਿਹੜਾ ਕਾਰਗਰ ਸਿੱਧ ਹੋ ਸਕਦਾ ਮੇਰੇ ਖਿਆਲ ਦੇ ਨਾਲ। ਇਹਨਾਂ ਨੂੰ 5 ਧਾਰਾ, ਜਿਹੜੀ ਧਾਰਾ 5 ਜਿਹਦੇ ਤਹਿਤ ਰਾਜਸਥਾਨ ਨੂੰ ਪਾਣੀ ਜਾਂਦਾ ਪਿਆ, ਉਹ ਧਾਰਾ ਨੂੰ ਚੈਲੰਜ ਕਰ ਦੇਣਾ ਚਾਹੀਦਾ ਹੁਣ ਵੇਲਾ। ਕਿਉਂਕਿ ਜੇ ਇੱਥੋਂ ਤੱਕ ਗੱਲ ਪਹੁੰਚ ਹੀ ਗਈ ਹੈ ਕਿ ਸਾਰਾ ਨਾਰਥ ਇੰਡੀਆ, ਦਿੱਲੀ ਵੀ ਨਾਲ ਖੜ ਗਈ ਹੈ। ਦੇਖੋ ਦਿੱਲੀ ਸਰਕਾਰ ਵੀ ਉਹਨਾਂ ਦੇ ਨਾਲ ਖੜ ਗਈ ਹੈ, ਜਿਹੜੀ ਪੁਆਇੰਟ 2 ਪਾਣੀ ਲੈ ਰਹੀ ਹੈ ਪੰਜਾਬ ਦੇ ਕੋਲੋਂ, ਉਹ ਵੀ ਦਿੱਲੀ ਜਿਹੜੀ ਹੈ ਉਹ ਉਹਨਾਂ ਦੇ ਹੱਕ 'ਚ ਖੜ ਗਈ ਹੈ, ਹਰਿਆਣੇ ਦੇ ਹੱਕ 'ਚ ਖੜ ਗਈ ਹੈ। ਤਾਂ ਮੇਰੇ ਖਿਆਲ ਦੇ ਨਾਲ ਪੰਜਾਬ ਦੀ ਜਿਹੜੀ ਧਾਰਾ 5 ਜਿਹੜੀ ਕੈਪਟਨ ਨੇ ਛੱਡ ਦਿੱਤੀ ਸੀ, ਜਿਹੜੀ ਸਭ ਤੋਂ ਵੱਡੀ ਭੁੱਲ ਕੀਤੀ ਗਈ ਹੈ, ਤਾਂ ਉਹ 5 ਧਾਰਾ ਨੂੰ ਵੀ ਹੁਣ ਚੈਲੰਜ ਕਰਨ ਦਾ ਵੇਲਾ। ਮਾਲਕੀਅਤ ਦਾ ਤਾਂ ਹੈ ਹੀ ਹੈ, ਉਹ ਮਾਲਕੀਅਤ ਦਾ ਰੌਲਾ ਜਿਹੜਾ ਹੈ ਹੀ ਉਹ ਤਾਂ ਨਿਬੇੜਨਾ ਹੀ ਹੈ। ਤਾਂ ਧਾਰਾ 5 ਦਾ ਵੀ ਹੁਣ ਫਸਤਾ ਜਿਹੜਾ ਵੱਢ ਦੇਣਾ ਚਾਹੀਦਾ, ਕਿਉਂਕਿ ਗੱਲ ਇੱਕ ਪਾਸੇ ਲੱਗ ਜਾਵੇ, ਕਿਉਂਕਿ ਉਹਨਾਂ ਨੇ ਇੱਕ ਪਾਸੇ ਲਾਉਣ ਲਈ ਆਪਣੀ ਜਿਹੜੀ ਹੈ ਲੌਬਿੰਗ ਉਹ ਕਰ ਲਈ ਹੈ। ਜੀ ਜੀ। ਤੇ ਮਿੰਟੂ ਜੀ, ਜੇ ਆਪਾਂ ਅਗਲੀ ਗੱਲ ਕਰੀਏ, ਮੁੱਖ ਸਕੱਤਰ ਦੇ ਫਰਜ਼ੀ ਹੁਕਮਾਂ ਨਾਲ ਇੱਕ ਪਾਵਰਕਾਮ ਦੇ ਅਧਿਕਾਰੀ ਦੀ ਬਦਲੀ ਹੋ ਗਈ। ਵੇਖੋ ਜੀ, ਇੱਕ ਅਨਪੜ੍ਹ ਬੰਦਾ ਜਾ ਕੇ ਉੱਥੇ ਜੱਜ ਬਣ ਕੇ 27 ਮੁਲਜ਼ਮ ਛੱਡ ਸਕਦਾ ਹੈ। ਇੱਥੇ ਤੇ ਬੜੇ ਨਟਵਰ ਲਾਲ ਬੈਠੇ ਆ ਪੰਜਾਬ ਦੇ ਵਿੱਚ, ਉਹਨਾਂ ਨੇ ਕੋਈ ਏਦਾਂ ਦਾ ਜੁਗਾੜ ਲਾ ਹੀ ਲੈਣਾ ਸੀ। ਪਰ ਹੈਰਾਨਗੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਨਿਯੁਕਤੀਆਂ ਜਿਹੜੀਆਂ ਜਾਲੀ ਹੋ ਵੇਖੀਆਂ ਕਿ ਜਾਲੀ ਨਿਯੁਕਤੀ ਪੱਤਰ ਲੈ ਕੇ ਲੋਕ ਭਰਤੀ ਹੋ ਗਏ। ਬਹੁਤ ਸਾਰੇ ਕੈਦੀ ਇਹੋ ਜਿਹੇ ਵੇਖੇ ਜਿਹੜੇ ਜਾਲੀ ਜ਼ਮਾਨਤੀ ਕਾਗਜ਼ ਬਣਾ ਕੇ ਜੇਲ੍ਹਾਂ 'ਚ ਨਿਕਲ ਗਏ। ਪਰ ਇਹ ਪਹਿਲਾ ਮੌਕਾ ਸ਼ਾਇਦ ਵੇਖਣ ਨੂੰ ਮਿਲ ਰਿਹਾ ਕਿ ਕਿਸੇ ਨੇ ਜਾਲੀ ਪੱਤਰ ਤਿਆਰ ਕਰਕੇ ਕਿਸੇ ਵੱਡੇ ਅਧਿਕਾਰੀ ਨੂੰ ਉੱਥੋਂ ਪੁੱਟ ਕੇ ਦੂਜੀ ਥਾਂ ਤੇ ਸੁੱਟ ਦਿੱਤਾ ਹੋਵੇ। ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਚਰਚਿਤ ਵਿਸ਼ਾ ਹੋਇਆ ਕੀ ਸੀ ਕਿ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ 'ਚ ਕੋਈ ਜੰਮਿਆ ਬੈਠਾ ਸੀ ਅਫਸਰ, ਕੋਈ ਧੜੱਲੇਦਾਰ, ਤਾਂ ਉਹ ਮੁੱਖ ਸਕੱਤਰ ਦੇ ਦਫ਼ਤਰ 'ਚੋਂ ਉਹਨੂੰ ਪੱਤਰ ਪ੍ਰਾਪਤ ਹੁੰਦਾ ਹੈ ਥੋੜੇ ਦਿਨ ਪਹਿਲਾਂ ਕਿ ਭਾਈ ਤੁਹਾਡੀ ਜਿਹੜੀ ਬਦਲੀ ਹੈ ਉਹ ਫਾਜ਼ਿਲਕਾ ਹੋ ਗਈ ਹੈ।
5 ਫਰਵਰੀ ਨੂੰ ਪੱਤਰ ਮਿਲਦਾ ਹੈ। ਉਹ ਹਰਦੀਪ ਸਿੰਘ ਐਡੀਸ਼ਨਲ ਸੁਪਰਡੈਂਟ ਇੰਜੀਨੀਅਰ ਸੀਗਾ ਇੱਥੇ ਪਾਵਰਕਾਮ ਦੇ ਵਿੱਚ। ਉਹ ਆਪਣਾ ਜਿਹੜੀ ਬਿਸਤਰਾ ਚੁੱਕ ਕੇ ਫਾਜ਼ਿਲਕਾ ਗਿਆ। ਉੱਥੋਂ ਜਾ ਕੇ ਉਹਨੂੰ ਪਤਾ ਲੱਗਿਆ ਕਿ ਮੇਰੇ ਨਾਲ ਤੇ ਜਿਹੜੀ ਆ ਉਹ ਠੱਗੀ ਹੋਈ ਹੈ। ਮੇਰਾ ਤਬਾਦਲਾ ਹੋਇਆ ਹੀ ਨਹੀਂ ਕਾਗਜ਼ਾਂ ਦੇ ਵਿੱਚ। 1 ਮਹੀਨਾ ਤੇ ਉਹ ਹਵਾ 'ਚ ਹੀ ਰਿਹਾ ਕਿ ਅੱਜ ਮੈਨੂੰ ਇੱਥੇ ਜੁਆਇਨਿੰਗ ਮਿਲ ਜਾਏਗੀ, ਕੱਲ੍ਹ ਮਿਲ ਜਾਏਗੀ। ਪਰ ਹੌਲੀ ਹੌਲੀ ਉਹਨੂੰ ਪਤਾ ਲੱਗ ਗਿਆ ਕਿ ਬਦਲੀ ਮੇਰੀ ਹੋਈ ਹੋਈ ਨਹੀਂ। ਉਹਨੇ ਪਤਾ ਕੀਤਾ ਤੇ ਜਿਹੜਾ ਉਹ ਪੱਤਰ ਜਿਹੜਾ ਆਇਆ ਸੀ ਤਬਾਦਲੇ ਦਾ ਉਹ ਜਾਲੀ ਪਾਇਆ। ਹੌਲੀ ਹੌਲੀ ਜਾਂਚ ਕੀਤੀ ਹੈ ਤਾਂ ਉਹ ਪੱਤਰ ਜਿਹੜਾ ਹੈ ਮੁੱਖ ਸਕੱਤਰ ਪ੍ਰਿੰਸੀਪਲ ਸੈਕਟਰੀ ਹੈ ਜਿਹੜਾ ਪੰਜਾਬ ਦਾ, ਉਹਦੇ ਦਫ਼ਤਰ 'ਚੋਂ ਬਣਾਇਆ ਗਿਆ। ਸੋ ਇਹਦਾ ਮਤਲਬ ਹੈ ਕਿ ਕਿਸੇ ਭੇਤੀ ਨੇ ਜੋ ਉਹ ਅਸਲੀ ਕਾਗਜ਼ਾਤ ਕਾਰਵਾਈ ਹੁੰਦੀ ਹੈ ਉਹ ਅਸਲੀ ਕਾਗਜ਼ਾਤ ਵੇਖ ਕੇ ਹੂਬਹੂ ਉਹ ਤਿਆਰ ਕਰਕੇ ਉਹਦਾ ਜਿਹੜਾ ਇੱਕ ਵਾਰੀ ਡੇਰਾ ਸੀ ਉੱਥੋਂ ਪੁਟਾ ਦਿੱਤਾ। ਸੋ ਇਹਦਾ ਮਤਲਬ ਇਹ ਹੈ ਕਿ ਜਿਹੜੇ ਇਹੋ ਜਿਹੇ ਵਿਭਾਗ ਹੈ ਜਿਹੜੇ ਬਹੁਤ ਨਾਜ਼ੁਕ ਸੰਵੇਦਨਸ਼ੀਲ ਵਿਭਾਗ ਹੈ, ਲੋਕਾਂ ਦੀ ਨੈਟਵਰਕ ਲਾਲਾਂ ਦੀ ਜਾਂ ਜਿਹੜੇ ਮਾਫੀਆ ਨੇ ਇਸ ਤਰੀਕੇ ਦੇ, ਉਹਨਾਂ ਦੀ ਪਹੁੰਚ ਹੈ ਜਿਹੜੀ ਉਹ ਕਿੱਥੋਂ ਤੱਕ ਹੈ। ਜੀ ਜੀ ਬਿਲਕੁਲ। ਅਤੇ ਜਾਂਦੇ ਜਾਂਦੇ ਜੇ ਆਪਾਂ ਗੱਲ ਕਰੀਏ ਵੀ ਦੂਜੇ ਪਿੰਡ ਗੋਦ ਲੈਣ ਵਾਲਿਆਂ ਦੇ ਪਿੰਡ ਬਾਦਲ ਨੂੰ ਹੀ ਕੇਂਦਰੀ ਯੂਨੀਵਰਸਿਟੀ ਨੇ ਗੋਦ ਲਿਆ। ਉਲਟੇ ਬਾਸ ਬਰੇਲੀ ਕੋ ਜੀ ਕਹਾਵਤ ਸ਼ਾਇਦ ਇਹਨਾਂ ਲਈ ਹੋਈ ਬਣੀ ਹੈ ਕਿ ਇਹ ਆਪਣੇ ਪੰਜਾਬ ਦੇ ਵਿੱਚੋਂ ਜਾ ਕੇ ਪਿੰਡ ਗੋਦ ਲੈਂਦੇ ਆ, ਅਸੀਂ ਆਹ ਬਣਾਵਾਂਗੇ, ਅਸੀਂ ਉਹ ਕਰਾਂਗੇ, ਉਹ ਕਰਾਂਗੇ। ਪਰ ਇਹਨਾਂ ਦੇ ਜਿਹੜਾ ਪਿੰਡ ਆ ਬਾਦਲ, ਉਹ ਜਿਹੜੀ ਸੈਂਟਰਲ ਯੂਨੀਵਰਸਿਟੀ ਘੁੱਦਾ ਬਿਲਕੁਲ ਨੇੜੇ ਆ। ਇਹਨਾਂ ਦਾ ਪੁਸ਼ਤੈਨਿਆਂ ਦਾ ਪਿੰਡ ਆ ਬਾਦਲ ਸਾਹਿਬ ਹੋਰਾਂ ਦਾ, ਘੁੱਦਾ ਬਿਲਕੁਲ ਇਹਨਾਂ ਦੇ ਨੇੜੇ। ਤਾਂ ਉੱਥੇ ਉਹ ਕੇਂਦਰੀ ਯੂਨੀਵਰਸਿਟੀ ਆ। ਉਹਨਾਂ ਨੇ 2 ਪਿੰਡ ਗੋਦ ਲਏ ਆ, ਬਾਦਲ ਤੇ ਮਾਨਾ। ਬਾਦਲ ਪਿੰਡ ਦੇ ਵਿੱਚ ਦੀ ਜਿਹੜਾ ਬੰਦਾ ਲੰਘਿਆ ਉਹ ਜੇ ਚੰਗੀ ਤਰ੍ਹਾਂ ਉੱਥੇ 2 ਮਿੰਟ ਖੜ ਜਾਵੇ ਤੇ ਮੇਰੇ ਖਿਆਲ ਦੇ ਨਾਲ ਉਹਨੂੰ ਇਹੀ ਮਹਿਸੂਸ ਹੋਏਗਾ ਕਿ ਮੈਂ ਸ਼ਾਇਦ ਚੰਡੀਗੜ੍ਹ ਆ ਗਿਆ ਜਾਂ ਕਿਸੇ ਬਾਹਰਲੇ ਮੁਲਕ 'ਚ ਫਿਰਦਾ। ਇਹੋ ਜਿਹਾ ਪਿੰਡ ਆ ਉਹ। ਕਿਹੜੀ ਸਹੂਲਤ ਆ ਜਿਹੜੀ ਉੱਥੇ ਨਹੀਂ ਹੈ। ਇਹ ਇੰਸਟੀਚਿਊਟ ਆ ਕਿ ਜੇ ਆਪਾਂ ਗਿਣਨ ਲੱਗੀਏ ਤੇ ਉਹ ਪੋਟੇ ਜਿਹੜੇ ਆ ਉਹਨਾਂ ਤੋਂ ਬਾਹਰ ਹੀ ਹੋ ਜਾਣਗੇ। ਇਹਨੇ ਇੰਸਟੀਚਿਊਟ ਆ, ਇੰਨੀਆਂ ਸਹੂਲਤਾਂ ਨੇ, ਪਰ ਫਿਰ ਵੀ ਉਹਨੂੰ ਮਾਂ ਦੀ ਨਿੱਘ ਚਾਹੀਦੀ ਸੀ। ਮਾਂ ਮੀਟਰ ਹੋਇਆ ਤਾਂ ਹੀ ਉਹਨੂੰ ਗੋਦ ਲਿਆ ਨਾ ਕਿਸੇ ਨੇ, ਕਿਉਂਕਿ ਉਹ ਆਪਣੇ ਆਪ ਨੂੰ ਫਿਰ ਮਾਂ ਮੀਟਰ ਸਮਝਦਾ। ਪਰ ਇਹ ਆਪਣੇ ਆਪ ਦੇ ਵਿੱਚ ਅਚਰਜ ਵਾਲੀ ਗੱਲ ਆ ਕਿ ਏਡਾ ਅਗਾਂਹ ਵਧੂ ਪਿੰਡ ਹੈ ਜਿਹੜਾ ਉਹ ਕੇਂਦਰੀ ਯੂਨੀਵਰਸਿਟੀ, ਜਿਹੜੀ ਕੇਂਦਰੀ ਯੂਨੀਵਰਸਿਟੀ ਉਹ ਗੋਦ ਲੈ ਰਹੀ ਹੈ। ਕੋਈ ਪਿੰਡ ਹੋਵੇ, ਕੋਈ ਪਛੜਿਆ ਪਿੰਡ, 50 ਪਿੰਡ ਇਸ ਤਰ੍ਹਾਂ ਦੇ ਆ ਜਿਹੜੇ ਮੁਕਤਸਰ ਜ਼ਿਲ੍ਹੇ 'ਚ, ਜਿੱਥੇ ਹੋਰ ਤੇ ਗੱਲਾਂ ਛੱਡੋ, ਪਾਣੀ ਨਹੀਂ ਹੈਗਾ, ਪੀਣ ਵਾਲਾ ਪਾਣੀ ਨਹੀਂ ਹੈਗਾ, ਉੱਥੋਂ ਤੱਕ ਨਹੀਂ ਪਹੁੰਚ ਕੀਤੀ। ਘੁੱਦਾ ਤੇ ਬਾਦਲ, ਕਿਉਂਕਿ ਜਿਹੜਾ ਫਰਕ ਹੈ 5-7 ਮਿੰਟਾਂ ਦਾ, ਉਹ ਉੱਥੇ ਜਾ ਕੇ ਲੈ ਲਿਆ। ਔਰ ਬਾਦਲ ਪਿੰਡ ਤੋਂ ਅੱਗੇ 2-3 ਕਿਲੋਮੀਟਰ ਮਾਨਾ ਪਿੰਡ ਆ, ਉਹ ਲੈ ਲਿਆ। ਬਿਲਕੁਲ ਨੇੜੇ ਨੇੜੇ ਡਿੱਗ ਪਏ ਕਿ ਕਿਤੇ ਦੂਰ ਨਾ ਜਾਣਾ ਪਵੇ। ਤੇ ਅਖਬਾਰਾਂ 'ਚ ਤਸਵੀਰਾਂ ਲਵਾਤੀਆਂ ਸੀ, ਕੇਂਦਰੀ ਯੂਨੀਵਰਸਿਟੀ ਨੇ 2 ਪਿੰਡ ਗੋਦ ਲੈ ਲਏ, ਉੱਥੇ ਸਰਵੇ ਹੋਇਆ ਕਰਨਗੇ, ਸਫਾਈ ਹੋਇਆ ਕਰੇਗੀ, ਪਾਰਟੀ ਬਾਜੀ ਤੋਂ ਉੱਠ ਕੇ ਉੱਥੇ ਵਿਕਾਸ ਕਰਾਂਗੇ, ਇਹ ਕਰਾਂਗੇ, ਉਹ ਕਰਾਂਗੇ, ਕਿਉਂ ਕਰਾਂਗੇ। ਪਰ ਇਹ ਲੋਕ ਭੁੱਲ ਗਏ ਇੱਥੋਂ ਤੱਕ ਇਹ ਆਪਣੇ ਮਸਤੀ ਦੇ ਵਿੱਚ ਇਸ ਗੱਲ ਦਾ ਵੀ ਖਿਆਲ ਨਹੀਂ ਰੱਖ ਸਕੇ ਕਿ ਮਾਨਾ ਪਿੰਡ ਤੇ ਆਲਰੇਡੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਗੋਦ ਲਿਆ ਹੋਇਆ। ਉਹਦੇ ਜਿਹੜਾ ਇਹਨਾਂ ਨੇ ਐਮਪੀਆਂ ਦੇ ਕੋਟੇ 'ਚੋਂ ਉਦੋਂ 1-1 ਪਿੰਡ ਕੇ 2-2 ਪਿੰਡ ਲਏ ਸੀਗੇ ਗੋਦ, ਉਦੋਂ ਉਹਨੇ ਮਾਨਾ ਪਿੰਡ ਗੋਦ ਲਿਆ ਹੋਇਆ। ਤਾਂ ਉਸ ਗੋਦ ਲਏ ਪਿੰਡ ਨੂੰ ਦੁਬਾਰਾ ਗੋਦ ਦੇਣਾ ਪੈ ਰਿਹਾ। ਇਹ ਕੀ ਮਾਜਰਾ? ਇਹ ਬੀਬਾ ਹਰਸਿਮਰਤ ਕੌਰ ਬਾਦਲ ਕਿਤੇ ਮਿਲੇ ਤਾਂ ਉਹਨਾਂ ਨੂੰ ਜ਼ਰੂਰ ਪੁੱਛਾਂਗੇ। ਜੀ 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 ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮੀਤ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।